तो असीं इन्हां तो बहुत प्रभावित हां। बड़ी साडे लई माण दी गल है जे वधिया मीडिया होवे ਉਹ ਇਸ਼ੂਜ਼ ਨੂੰ ਪਰਸਨੈਲਿਟੀ ਜਾਂ ਜਾਤੀ ਮਫਾਦਾਂ ਤੋਂ ਉੱਠ ਕੇ ਮੁੱਦਿਆਂ ਦੇ ਉੱਤੇ ਉਸ ਮੁੱਦੇ ਦੀ ਗੱਲ ਕਰੇ ਤਾਂ ਸਾਡੀ ਕਮਿਊਨਿਟੀ 'ਚ ਏਕਾ ਵੀ ਆਉਂਦਾ, ਸਾਡੀ ਕਮਿਊਨਿਟੀ ਤਰੱਕੀ ਵੀ ਕਰਦੀ ਆ। ਹਰਜੋਤ ਸਿੰਘ ਜੀ ਖਾਲਸਾ ਨੇ ਇਹ ਪ੍ਰੋਗਰਾਮ ਰੇਡੀਓ ਦੀ ਸਥਾਪਨਾ ਕੀਤੀ। ਪ੍ਰੋਗਰਾਮ ਦੇ ਵਿੱਚ ਤਕਰੀਬਨ 20 ਪੱਤਰਕਾਰ ਕੰਮ ਕਰ ਰਹੇ ਨੇ। ਇਹ ਰੇਡੀਓ ਪੰਜਾਬ ਤੋਂ, ਇੰਡੀਆ ਦੇ ਵੱਖ-ਵੱਖ ਇਲਾਕਿਆਂ ਤੋਂ, ਕੈਨੇਡਾ ਤੋਂ, ਇਹਨਾਂ ਦੇ ਉੱਥੇ ਗਰਾਊਂਡ ਦੇ ਰਿਪੋਰਟਰ ਨੇ। ਇਹ ਬਿਲਕੁਲ ਕੋਈ ਇਹ ਨਹੀਂ ਵੀ ਕਾਪੀ ਪੇਸਟ ਕਰਦੇ ਨੇ ਨਿਊਜ਼। ਅੱਜ ਕੱਲ੍ਹ ਇੱਕ ਬੜਾ ਰਿਵਾਜ ਚੱਲਿਆ ਵੀ ਪੰਜਾਬੀ ਰੇਡੀਓ USA ਚਾਹੇ 2010 ਤੋਂ ਸ਼ੁਰੂ ਹੋਇਆ ਹੈ। ਇਹਦੇ ਵਿੱਚ ਅਸੀਂ ਵਿਸਥਾਰ ਕੀਤਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ। ਉਸ ਦੇ ਲਈ ਅਸੀਂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇ ਆ ਕੇ ਸਾਨੂੰ ਬਾਹਰਲੀ ਸਰਕਾਰ ਜਿੱਥੋਂ ਤੰਗ ਹੋ ਕੇ ਇੱਥੇ ਪਹੁੰਚੇ ਆ, ਜੇ ਆ ਕੇ ਇੱਥੇ ਵੀ ਆਪਾਂ ਨੂੰ ਉਹੀ ਚੀਜ਼ ਕਰ ਰਹੀ ਹੈ ਤੇ ਉਸ ਦੀ ਆਵਾਜ਼ ਅਸੀਂ ਬੁਲੰਦ ਕਰਦੇ ਹਾਂ। ਤੁਸੀਂ ਉਸ ਚੀਜ਼ ਦੇ ਵਿੱਚ ਸਹਿਯੋਗ ਦਿੰਦੇ ਆ ਤੇ ਜ਼ਰੂਰ ਆਵਾਜ਼ ਜਿਹੜੀ ਉਹ ਬੁਲੰਦ ਕਰਦੇ ਰਿਹਾ ਕਰੋ। ਤੇ ਰੁਖ ਕਰਦੇ ਹਾਂ ਯੂਬਾ ਸਿਟੀ ਦਾ, ਜਿੱਥੇ ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਵੱਲੋਂ ਕਰਵਾਏ ਗਏ 28ਵੇਂ ਮੇਲੇ ਤੇ ਪੰਜਾਬੀ ਰੇਡੀਓ USA ਦਾ ਖਾਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਤੇ ਪ੍ਰਬੰਧਕਾਂ ਨੇ ਕਿਹਾ ਕਿ ਪੰਜਾਬੀ ਰੇਡੀਓ USA ਨੂੰ ਇਹ ਸਨਮਾਨ ਪੰਜਾਬੀ ਰੇਡੀਓ USA ਦੀ ਪੱਤਰਕਾਰਤਾ ਦੇ ਵਿੱਚ ਪੇਸ਼ੇਵਰਾਨਾ ਪਹੁੰਚ, ਨਿਧੜਕ ਤੇ ਵਿਭਾਗ ਪੱਤਰਕਾਰੀ, ਕੌਮ, ਪੰਜਾਬ, ਪੰਜਾਬੀਅਤ ਤੇ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਚੁੱਕਣਾ ਤੇ ਉਹਨਾਂ ਮੁੱਦਿਆਂ ਦੇ ਹੱਲ ਦੇ ਲਈ ਵਿਸ਼ਲੇਸ਼ਣ ਕਰਨਾ ਔਰ ਵਿਭਾਗ ਵਿਸ਼ਲੇਸ਼ਣ ਕਰਨਾ ਤੇ ਇਹਦੇ ਨਾਲ ਉਦੋਂ ਤੱਕ ਦਹਾਕਿਆਂ ਬੱਧੀ ਜਿਹੜੇ ਮਸਲੇ ਅਟਕੇ ਪਏ ਨੇ, ਚਾਹੇ ਉਹ ਕੌਮ ਦੇ ਨੇ, ਚਾਹੇ ਉਹ ਪੰਥ ਦੇ ਨੇ, ਚਾਹੇ ਉਹ ਪੰਜਾਬ ਦੇ ਨੇ, ਚਾਹੇ ਉਹ ਪੰਜਾਬੀਅਤ ਦੇ ਨੇ, ਉਹਨਾਂ ਮੁੱਦਿਆਂ ਤੇ ਇੱਕ ਸਟੀਕ ਸ਼ਬਦਾਵਲੀ ਤੇ ਸਟੀਕ ਵਿਸ਼ਲੇਸ਼ਣ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਚੁੱਕ ਕੇ ਕੌਮ ਨੂੰ ਦੱਸਣ ਤੇ ਕੌਮ ਨੂੰ, ਲੋਕਾਂ ਨੂੰ, ਭਾਈਚਾਰੇ ਨੂੰ ਐਜੂਕੇਟ ਕਰਨ ਦੇ ਲਈ ਪੰਜਾਬੀ ਰੇਡੀਓ USA ਨੂੰ ਇਹ ਸਨਮਾਨ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬੀ ਰੇਡੀਓ USA ਦੇ ਸਾਰੇ ਹੀ ਪ੍ਰੋਗਰਾਮ, ਪੰਜਾਬੀ ਰੇਡੀਓ USA ਦੇ ਜਿੰਨੇ ਵੀ ਪੱਤਰਕਾਰ ਨੇ, ਉਹਨਾਂ ਦੀ ਜਿਹੜੀ ਪਹੁੰਚ ਹੈ ਪੱਤਰਕਾਰੀ ਨੂੰ, ਉਹ ਪੰਜਾਬ ਪੱਖੀ ਹੈ ਤੇ ਉਹ ਲੋਕ ਪੱਖੀ ਹੈ। ਇਸੇ ਕਰਕੇ ਪੰਜਾਬੀ ਰੇਡੀਓ USA ਦਾ ਸਨਮਾਨ ਕੀਤਾ ਗਿਆ। ਜਿਨ੍ਹਾਂ ਦੀ ਸੋਚ ਸਾਤੋਂ ਬਹੁਤ ਅੱਗੇ ਸੀ, ਉਹਨਾਂ ਨੇ 2010 ਵਿੱਚ ਹਰਜੋਤ ਸਿੰਘ ਜੀ ਖਾਲਸਾ ਨੇ ਇਹ ਪ੍ਰੋਗਰਾਮ ਰੇਡੀਓ ਦੀ ਸਥਾਪਨਾ ਕੀਤੀ। ਹੁਣ ਇਸ ਰੇਡੀਓ ਪ੍ਰੋਗਰਾਮ ਦੇ ਵਿੱਚ ਤਕਰੀਬਨ 20 ਪੱਤਰਕਾਰ ਕੰਮ ਕਰ ਰਹੇ ਨੇ। ਇਹਨਾਂ ਦਾ ਜਿਹੜਾ ਦਾਇਰਾ ਇਕੱਲਾ ਅਮਰੀਕਾ ਥਾਈਂ ਸੀਮਿਤ ਨਹੀਂ ਆ। ਇਹ ਰੇਡੀਓ ਪੰਜਾਬ ਤੋਂ, ਇੰਡੀਆ ਦੇ ਵੱਖ-ਵੱਖ ਇਲਾਕਿਆਂ ਤੋਂ, ਕੈਨੇਡਾ ਤੋਂ, ਇਹਨਾਂ ਦੇ ਉੱਥੇ ਗਰਾਊਂਡ ਦੇ ਰਿਪੋਰਟਰ ਨੇ। ਇਹ ਬਿਲਕੁਲ ਕੋਈ ਇਹ ਨਹੀਂ ਵੀ ਕਾਪੀ ਪੇਸਟ ਕਰਦੇ ਨੇ ਨਿਊਜ਼। ਅੱਜ ਕੱਲ੍ਹ ਇੱਕ ਬੜਾ ਰਿਵਾਜ ਚੱਲਿਆ ਵੀ ਇੱਕ ਜਗ੍ਹਾ ਤੋਂ ਨਿਊਜ਼ ਚੱਕੀ ਤੇ ਦੂਜੀ ਜਗ੍ਹਾ ਲਾਤੀ, ਤੇ ਇਹ ਹਰ ਖਬਰ ਦਾ ਐਨਾਲਿਸਿਸ ਕਰਦੇ ਨੇ। ਤੁਸੀਂ ਦੇਖਿਆ ਵੀ ਪਿੱਛੇ ਕਾਫੀ ਆਪਣੀ ਕਮਿਊਨਿਟੀ ਦੇ ਵਿੱਚ ਕਈ ਗਤੀਵਿਧੀਆਂ ਹੋਈਆਂ ਅਮਰੀਕਾ ਦੇ ਵਿੱਚ। ਪਹਿਲਾਂ ਵੀ ਮੈਂ ਇਸ ਚੀਜ਼ ਦਾ ਜ਼ਿਕਰ ਕੀਤਾ ਸੀਗਾ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੋਈ ਸੀ, ਇੱਕ ਬਾਹਰੀ ਸਰਕਾਰ ਨੇ ਇੱਥੇ ਆ ਕੇ ਅਮਰੀਕਾ ਦੇ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਦਾ ਜੋ ਐਨਾਲਿਸਿਸ ਸੀਗਾ ਇਸ ਰੇਡੀਓ ਨੇ ਬੜੇ ਹੀ ਵਧੀਆ ਉਮਦਾ ਤਰੀਕੇ ਦੇ ਨਾਲ ਉਹਨੂੰ ਬੜਾ ਆਬਜੈਕਟਿਵਲੀ ਐਨਾਲਾਈਜ਼ ਕੀਤਾ। ਤੋਂ ਅਸੀਂ ਇਹਨਾਂ ਤੋਂ ਬਹੁਤ ਪ੍ਰਭਾਵਿਤ ਹਾਂ। ਬੜੀ ਸਾਡੇ ਲਈ ਮਾਣ ਦੀ ਗੱਲ ਹੈ। ਸਾਡੀ ਕਮਿਊਨਿਟੀ ਦੇ ਵਿੱਚ ਬੜੇ ਵਿਤਕਰੇ ਨੇ, ਆਪਸ 'ਚ ਲੜਾਈ ਝਗੜੇ ਨੇ, ਬੜੀਆਂ ਮਿਸਅੰਡਰਸਟੈਂਡਿੰਗਸ ਨੇ। ਜੇ ਵਧੀਆ ਮੀਡੀਆ ਹੋਵੇ ਉਹ ਇਸ਼ੂਜ਼ ਨੂੰ ਪਰਸਨੈਲਿਟੀ ਜਾਂ ਜਾਤੀ ਮਫਾਦਾਂ ਤੋਂ ਉੱਠ ਕੇ ਮੁੱਦਿਆਂ ਦੇ ਉੱਤੇ ਉਸ ਮੁੱਦੇ ਦੀ ਗੱਲ ਕਰੇ ਤਾਂ ਸਾਡੀ ਕਮਿਊਨਿਟੀ 'ਚ ਏਕਾ ਵੀ ਆਉਂਦਾ, ਸਾਡੀ ਕਮਿਊਨਿਟੀ ਤਰੱਕੀ ਵੀ ਕਰਦੀ ਆ। ਬੇਸ਼ੱਕ ਇੱਕ ਰੇਡੀਓ ਜਿਹੜਾ ਅਦਾਰਾ ਹੁੰਦਾ ਉਹ ਇੱਕ ਬਿਜ਼ਨਸ ਵੀ ਆ, ਐਂਟਰਟੇਨਮੈਂਟ ਦਾ ਸਾਧਨ ਵੀ ਆ, ਪਰ ਮੈਂ ਕਹਾਂਗਾ ਕਿ ਮੀਡੀਆ ਦੀ ਇੱਕ ਮੋਰਲ ਰਿਸਪੌਂਸਿਬਿਲਿਟੀ ਹੁੰਦੀ ਆ ਕਿ ਉਹ ਤੱਥਾਂ ਨੂੰ, ਸੱਚਾਈ ਨੂੰ ਲੋਕਾਂ ਥਾਈਂ ਲਿਆਉਣ। ਸੋ ਪੰਜਾਬੀ ਰੇਡੀਓ USA ਦੀ ਜਿਹੜੀ ਟੀਮ ਹੈਗੀ ਆ, ਉਹਨਾਂ ਵਿੱਚੋਂ 3 ਜਣੇ ਅੱਜ ਸਾਡੇ ਇੱਥੇ ਪ੍ਰੋਗਰਾਮ ਤੇ ਆਏ ਨੇ। ਇਹਨਾਂ ਨੇ ਯੂਬਾ ਸਿਟੀ ਨੂੰ ਮਾਣ ਬਖਸ਼ਿਆ। ਇਹ ਇੱਥੇ ਆ ਕੇ ਸਾਡੇ ਨਾਲ ਇਹਨਾਂ ਨੇ ਬੜੇ ਗਹਿਰਾਈ ਦੀਆਂ ਗੱਲਾਂ ਵੀ ਕੀਤੀਆਂ। ਸੋ ਮੈਂ ਸਾਡੇ ਵੀਰ ਹਰਜੋਤ ਸਿੰਘ ਖਾਲਸਾ, ਰਾਜ ਕਮਲ ਵੀਰ ਜੀ ਜੋ ਕਿ ਫਰੈਜ਼ਨੋ ਤੋਂ ਆਏ ਨੇ, ਹਰਜੋਤ ਭਾਜੀ ਬੇਰੀਆ ਤੋਂ ਆਏ ਨੇ, ਭੈਣ ਜੀ ਬਲਵਿੰਦਰ ਕੌਰ, ਤੁਸੀਂ ਅਕਸਰ ਇਹਨਾਂ ਦੀ ਆਵਾਜ਼ ਰੇਡੀਓ ਤੇ ਸੁਣਦੇ ਹੋ। ਇਹ ਬੜੀਆਂ ਵਧੀਆ ਪੰਜਾਬ ਦੇ ਸੱਭਿਆਚਾਰ ਦੀਆਂ ਗੱਲਾਂ ਪਤਾ ਨਹੀਂ ਕਿੱਥੋਂ ਕਿੱਥੋਂ ਕੱਢ ਕੇ ਲਿਆਉਂਦੇ ਨੇ। ਕਈ ਵਾਰੀ ਇਹ ਸਾਡਾ ਡਾਕਟਰਾਂ ਦਾ ਕੰਮ ਵੀ ਖਰਾਬ ਕਰਕੇ ਆਪ ਹੀ ਇਲਾਜ ਕਰਨਾ ਵੀ ਦੱਸਦੇ ਨੇ। ਸੋ ਮੈਂ ਤੁਹਾਨੂੰ ਕਹਾਂਗਾ ਵੀ ਅੱਗੇ ਆ ਜਾਣ ਤੇ ਸਾਰੇ ਸੁਸਾਇਟੀ ਮੈਂਬਰ, ਸੁਸਾਇਟੀ ਲਈ ਵੀ ਤੇ ਪੰਜਾਬੀ ਰੇਡੀਓ USA ਲਈ ਵੀ ਇੰਨੀਆਂ ਕਿ ਦੱਬ ਕੇ ਤਾੜੀਆਂ ਵੱਜਣ ਕਿ ਸਾਰੇ ਪਾਸੇ ਗੂੰਜ ਜਾਣ। ਤੇ ਮੈਂ ਹੁਣ ਰਿਕੁਐਸਟ ਕਰਾਂਗਾ ਵੀ ਅਕਸਰ ਤਾਂ ਇਹਨਾਂ ਦੀ ਅਸੀਂ ਆਵਾਜ਼ ਸੁਣਦੇ ਹਾਂ, ਪਰ ਅੱਜ ਅਸੀਂ ਇਹਨਾਂ ਦੀ ਆਵਾਜ਼ ਇੱਥੇ ਵੀ ਸੁਣੀ ਹੈ। ਧੰਨਵਾਦ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਐਸੋਸੀਏਸ਼ਨ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅੱਜ ਸਾਨੂੰ ਇਹ ਮਾਣ ਬਖਸ਼ਿਆ
ਪੰਜਾਬੀ ਰੇਡੀਓ USA ਚਾਹੇ 2010 ਤੋਂ ਸ਼ੁਰੂ ਹੋਇਆ ਹੈ, ਇਹਦੇ ਵਿੱਚ ਅਸੀਂ ਵਿਸਥਾਰ ਕੀਤਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ। ਉਸ ਦੇ ਲਈ ਅਸੀਂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਦਾ, ਜਿਨ੍ਹਾਂ ਨੇ ਇਹ ਮਾਣ ਦਿੱਤਾ, ਇਸ ਕਾਬਲ ਸਮਝਿਆ ਵੀ ਅਸੀਂ ਤੁਹਾਡੇ ਰੂਬਰੂ ਹੋਈਏ। ਸਾਰੇ ਜਾਣਿਆਂ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣੇ ਵਿਰਸੇ ਨੂੰ ਵੀ ਸਾਂਭ ਕੇ ਰੱਖਿਆ ਆ, ਵਿਰਸੇ ਦੇ ਨਾਲ-ਨਾਲ ਨੌਜਵਾਨਾਂ ਨੂੰ ਇਸ ਦੇ ਵੱਲ ਜੋੜ ਕੇ ਰੱਖਿਆ ਆ। ਨਹੀਂ ਤਾਂ ਆਪਾਂ ਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਬੜੀ ਮੁਸ਼ਕਲ ਆ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ ਦੇ ਨਾਲ, ਵਿਰਸੇ ਦੇ ਨਾਲ ਜੋੜ ਕੇ ਰੱਖਣਾ, ਪੰਜਾਬੀ ਦੇ ਨਾਲ ਜਿਹੜਾ ਉਹ ਜੋੜ ਕੇ ਰੱਖਣਾ। ਸੋ ਇਹਨਾਂ ਦੀਆਂ ਕੋਸ਼ਿਸ਼ਾਂ ਇਦਾਂ ਹੀ ਜਿਹੜੀਆਂ ਸਫਲ ਹੁੰਦੀਆਂ ਰਹਿਣ। ਤੇ ਬਾਕੀ ਪੰਜਾਬੀ ਰੇਡੀਓ USA ਵੱਲੋਂ ਅਸੀਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਜਿਹੜਾ ਉਹ ਕਰਦੇ ਹਾਂ। ਨਵੰਬਰ ਦੇ ਮਹੀਨੇ ਦੇ ਵਿੱਚ ਨਗਰ ਕੀਰਤਨ ਦੇ ਮੌਕੇ ਦੇ ਉੱਤੇ ਤਾਂ ਆਉਣ ਦਾ ਸਬੱਬ ਬਣਦਾ ਆ, ਮਿਲਦੇ ਆ, ਉਦੋਂ ਗੱਲਾਂ ਬਾਤਾਂ ਹੁੰਦੀਆਂ ਆ। ਅੱਜ ਤੁਹਾਡੇ ਰੂਬਰੂ ਹੋਏ ਆ ਇਸ ਮੇਲੇ ਦੇ ਜ਼ਰੀਏ, ਸੋ ਇਸ ਦੇ ਲਈ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਬਾਕੀ ਤੁਹਾਡੇ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਆ, ਸਾਰਿਆਂ ਨੂੰ ਦੱਸੋ ਜ਼ਰੂਰ ਪੰਜਾਬੀ ਰੇਡੀਓ USA ਦੇ ਬਾਰੇ। ਰੈਡਿੰਗ ਤੋਂ ਲੈ ਕੇ ਬੇਕਰਸਫੀਲਡ ਤੱਕ ਇਨਕਲੂਡਿੰਗ ਬੇ ਏਰੀਆ ਸਾਰੇ ਪਾਸੇ ਸਾਡੇ ਰੇਡੀਓ ਸਟੇਸ਼ਨਸ ਨੇ, AM FM ਸਟੇਸ਼ਨ ਨੇ, ਐਪ ਆ, ਵੈਬਸਾਈਟ ਆ, ਉਸ ਦੇ ਜ਼ਰੀਏ ਤੁਸੀਂ ਜਿਹੜਾ ਉਹ ਜੁੜ ਸਕਦੇ ਆ। ਜੋ ਡਾਕਟਰ ਕਾਂਗੜ ਹੋਣਾ ਨੇ ਕਿਹਾ ਸੀਗਾ ਵੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਇਸ ਟਾਈਮ ਬਾਹਰਲੀ ਸਰਕਾਰ ਆ ਕੇ ਇੱਥੇ ਅਮਰੀਕਾ ਦੇ ਵਿੱਚ ਅਮਰੀਕੀ ਸਿੱਖਾਂ ਨੂੰ ਜਿਹੜਾ ਉਹ ਮਾਰ ਰਹੇ ਆ। ਜਿੱਦਾਂ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਆ ਪੰਜਾਬੀ ਅਮਰੀਕਨ ਆ, ਆਪਾਂ ਪੰਜਾਬੀ ਵੀ ਆ, ਆਪਾਂ ਅਮਰੀਕਨ ਵੀ ਆ, ਤੇ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਜੇ ਆ ਕੇ ਸਾਨੂੰ ਬਾਹਰਲੀ ਸਰਕਾਰ ਜਿੱਥੋਂ ਤੰਗ ਹੋ ਕੇ ਇੱਥੇ ਪਹੁੰਚੇ ਆ, ਜੇ ਆ ਕੇ ਇੱਥੇ ਵੀ ਆਪਾਂ ਨੂੰ ਉਹੀ ਚੀਜ਼ ਕਰ ਰਹੀ ਹੈ ਤੇ ਉਸ ਦੀ ਆਵਾਜ਼ ਅਸੀਂ ਬੁਲੰਦ ਕਰਦੇ ਹਾਂ। ਤੁਸੀਂ ਉਸ ਚੀਜ਼ ਦੇ ਵਿੱਚ ਸਹਿਯੋਗ ਦਿੰਦੇ ਆ ਤੇ ਜ਼ਰੂਰ ਆਵਾਜ਼ ਜਿਹੜੀ ਉਹ ਬੁਲੰਦ ਕਰਦੇ ਰਿਹਾ ਕਰੋ। ਸਹਿਯੋਗ ਦੇਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਕਮੇਟੀ ਦਾ ਬਹੁਤ-ਬਹੁਤ ਧੰਨਵਾਦ, ਸਾਰੇ ਹੀ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ, ਸਾਰੀ ਹੀ ਸੰਗਤ ਦਾ ਬਹੁਤ-ਬਹੁਤ ਧੰਨਵਾਦ। ਤੇ ਉਮੀਦ ਕਰਦੇ ਹਾਂ ਇਦਾਂ ਹੀ ਤੁਹਾਡੀਆਂ ਜਿਹੜੀਆਂ ਆਸਾਂ ਉਮੀਦਾਂ ਤੇ ਅਸੀਂ ਖਰੇ ਉਤਰਦੇ ਰਹੀਏ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫੇਰ ਇਹਨਾਂ ਦਾ ਇੱਥੇ ਆਉਣ ਲਈ ਧੰਨਵਾਦ। 1450 AM ਤੇ ਤੁਸੀਂ ਇਹ ਪ੍ਰੋਗਰਾਮ ਸੁਣ ਸਕਦੇ ਹੋ, ਪਰ ਇਹ ਤੁਸੀਂ ਪ੍ਰੋਗਰਾਮ ਦੁਨੀਆ 'ਚ ਕਿਤੇ ਵੀ ਸੁਣ ਸਕਦੇ ਹੋ। ਪੰਜਾਬੀ ਰੇਡੀਓ USA ਦੀ ਐਪ ਤੁਸੀਂ ਆਪਣੇ ਸਮਾਰਟਫੋਨ ਤੇ ਡਾਊਨਲੋਡ ਕਰਕੇ ਜਿੱਥੇ ਵੀ ਦੁਨੀਆ 'ਚ ਬੈਠੇ ਹੋ ਤੁਸੀਂ ਕੈਲੀਫੋਰਨੀਆ ਦੀਆਂ ਖਬਰਾਂ, ਇਕੱਲੀ ਪੰਜਾਬੀ ਕਮਿਊਨਿਟੀ ਦੀਆਂ ਖਬਰਾਂ ਨਹੀਂ, ਜੋ ਕੋਈ ਸੈਨੇਟ ਦੇ ਵਿੱਚ ਅਸੈਂਬਲੀ 'ਚ ਕੋਈ ਬਿੱਲ ਆਉਂਦਾ। ਰੀਸੈਂਟਲੀ ਤੁਹਾਨੂੰ ਪਤਾ ਵੀ ਇੱਕ ਆਪਣੇ ਸਟਾਕਟਨ ਕੋਈ ਚੋਰ ਆ ਗਿਆ ਸੀ ਸਟੋਰ 'ਚ ਤੇ ਆਪਣੇ ਪੰਜਾਬੀ ਬੰਦੇ ਨੇ ਉਹਦਾ ਮੁਕਾਬਲਾ ਕੀਤਾ ਸੀ ਤੇ ਉਹਦੇ ਉੱਤੇ ਹੀ ਕੇਸ ਪਾਤਾ ਵਿਚਾਰਾ ਜਿਹੜਾ ਮੁਕਾਬਲਾ ਕਰਦਾ ਸੀ। ਸੋ ਉਹਦੀ ਜਿਹੜੀ ਆਵਾਜ਼ ਸੀ ਇਸ ਰੇਡੀਓ ਨੇ ਬੁਲੰਦ ਕੀਤੀ ਸੀ। ਸੋ ਡੈਮੋਕ੍ਰੇਸੀ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰੋਗੇ ਤਾਂ ਡੈਮੋਕ੍ਰੇਸੀ ਵਿੱਚ ਹਰ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ, ਪਰ ਉਹਦੇ ਲਈ ਆਵਾਜ਼ ਬੁਲੰਦ ਕਰਨੀ ਬੜੀ ਜ਼ਰੂਰੀ ਹੈ। ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਦੀ ਰੇਡੀਓ ਦੀ ਟੀਮ ਦਾ ਕਿ ਇਹ ਸਾਡੀ ਕਮਿਊਨਿਟੀ ਦੀ ਆਵਾਜ਼ ਨੂੰ ਵੱਡੇ ਲੈਵਲ ਤੇ ਲਿਜਾ ਕੇ ਦੂਜੀਆਂ ਕਮਿਊਨਿਟੀ ਥਾਈਂ ਪਹੁੰਚਾਉਂਦੇ ਨੇ, ਸਾਡੀ ਕਮਿਊਨਿਟੀ ਨੂੰ ਸਾਡੇ ਗਿਆਨ ਦੇ ਵਿੱਚ ਵਾਧਾ ਕਰਦੇ ਨੇ। ਕਿਉਂਕਿ ਆਪਾਂ ਇੱਕ ਇਦਾਂ ਦੀ ਦੁਨੀਆ 'ਚ ਰਹਿ ਰਹੇ ਹਾਂ ਵੀ ਜਿੱਥੇ ਹਰ ਮਸਲੇ ਦਾ ਹੱਲ ਨੌਲੇਜ ਆਪਣਾ ਸਾਡਾ ਤਾਂ ਧਰਮ ਹੀ ਅਸੀਂ ਜਾ ਕੇ ਨੌਲੇਜ ਨੂੰ ਮੱਥਾ ਟੇਕਦੇ। ਸੋ ਨੌਲੇਜ ਦਾ ਹੋਣਾ, ਤੱਥਾਂ ਦਾ ਹੋਣਾ ਬਹੁਤ ਜ਼ਰੂਰੀ ਆ। ਇੱਕ ਵਾਰੀ ਫੇਰ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਤੇ ਅਰਦਾਸ ਕਰਾਂਗਾ ਕਿ ਰੱਬ ਇਹਨਾਂ ਨੂੰ ਇਦਾਂ ਹੀ ਚੜ੍ਹਦੀ ਕਲਾ ਬਖਸ਼ਦੇ ਰਹੇ ਤੇ ਇਦਾਂ ਹੀ ਇਹ ਕਮਿਊਨਿਟੀ ਦੀ ਹੋਰ ਵੀ ਵਧੀਆ ਤਰੀਕੇ ਨਾਲ ਸੇਵਾ ਕਰਦੇ ਰਹਿਣ। ਤੁਹਾਡਾ ਇੱਥੇ ਆਉਣ ਲਈ, ਸਾਡੇ ਯੂਬਾ ਸਿਟੀ ਦੇ ਸ਼ਹਿਰ ਵਿੱਚ ਆ ਕੇ ਸਾਡੇ ਨਾਲ ਸਹਿਯੋਗ ਕਰਨ ਲਈ, ਇਹ ਅਵਾਰਡ ਨੂੰ ਐਕਸੈਪਟ ਕਰਨ ਲਈ ਤੁਹਾਡਾ ਤਿੰਨਾਂ ਦਾ ਇੱਕ ਵਾਰੀ ਫੇਰ, ਹਰਜੋਤ ਭਾਜੀ, ਭੈਣ ਜੀ ਬਲਵਿੰਦਰ ਕੌਰ ਜੀ ਤੇ ਯੰਗ ਮੈਨ ਰਾਜਕਰਨਵੀਰ ਸਿੰਘ, ਮਾਫੀ ਚਾਹੁੰਦਾ ਰਾਜਕਰਨਵੀਰ ਸਿੰਘ ਜੋ ਕਿ ਇਹ ਫੈਜ਼ਲ ਤੋਂ ਆਏ ਨੇ। ਹਾਂਜੀ ਰਾਜਕਰਨਵੀਰ ਸਿੰਘ, ਠੀਕ ਹੈ ਜੀ। ਹੁਣ ਮੈਂ ਮਾਫੀ ਮੰਗਦਾ ਉਸ ਲਈ ਤੁਹਾਡਾ ਨਾਂ ਗਲਤ ਲੈਣ ਲਈ, ਤੇ ਪਰ ਤੁਹਾਡਾ ਤਿੰਨਾਂ ਦਾ ਇੱਥੇ ਆਉਣ ਲਈ, ਸਾਡੇ ਨਾਲ ਸਟੇਜ ਤੇ ਆ ਕੇ ਸਾਡੇ ਸਾਰੇ ਭੈਣ ਭਰਾਵਾਂ ਨਾਲ ਮਿਲ ਮਿਲਾਪ ਕਰਨ ਦੇ ਲਈ, ਕਮੇਟੀ ਦੇ ਅੱਗੇ ਸਨਮੁਖ ਹੋਣ ਲਈ ਤਹਿ ਦਿਲੋਂ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਥੈਂਕ ਯੂ ਵੈਰੀ ਮਚ। ਦੱਸ ਦਈਏ ਕਿ ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਹੈ ਜਿਹੜਾ ਸਥਾਪਨਾ ਹੈ ਇਹ 1993 ਦੇ ਵਿੱਚ ਕੀਤੀ ਗਈ ਸੀ ਤੇ ਇਹ ਤਾਂ ਕੀਤੀ ਗਈ ਸੀ ਤਾਂ ਜੋ ਇੱਧਰ ਪੰਜਾਬੀ ਜਿਹੜੇ ਸਾਡੇ ਬੱਚੇ ਨੇ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੇ, ਇਹਨਾਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ ਜਾਵੇ ਤੇ ਤਾਂ ਜੋ ਇਹ ਵਿਰਸੇ ਦੇ ਨਾਲੋਂ ਟੁੱਟਣ ਨਾ। ਦੱਸ ਦਈਏ ਕਿ ਸੁਸਾਇਟੀ ਦੀ ਸਥਾਪਨਾ ਤੋਂ ਬਾਅਦ ਹਰ ਸਾਲ ਮੇਲੇ ਕਰਵਾਏ ਜਾਂਦੇ ਨੇ ਤੇ ਬੱਚਿਆਂ ਦੇ ਵੱਲੋਂ ਇਸ 28ਵੇਂ ਮੇਲੇ ਤੇ ਸੱਭਿਆਚਾਰਕ ਤੇ ਵਿਰਸੇ ਦੀ ਝਲਕ ਪਾਉਂਦੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ ਸਨ ਦਰਸ਼ਕਾਂ ਨੂੰ, ਜਿਨ੍ਹਾਂ ਨੇ ਅੰਤ ਤੱਕ ਕੀਲੀ ਰੱਖਿਆ। ਮੇਲੇ ਦੇ ਵਿੱਚ ਪਾਰਕਿੰਗ ਤੇ ਸੁਰੱਖਿਆ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਅੰਤ ਦੇ ਵਿੱਚ ਮੇਲੇ ਦੇ ਪ੍ਰਬੰਧਕਾਂ ਨੇ ਸਭ ਦਾ ਧੰਨਵਾਦ ਕੀਤਾ ਤੇ ਇਸ ਤਰ੍ਹਾਂ ਅਮਿੱਟ ਯਾਦਾਂ ਛੱਡਦਾ ਇਹ ਮੇਲਾ ਯਾਦਗਾਰੀ ਹੋ ਨਿਬੜਿਆ। ਪੰਜਾਬੀ ਰੇਡੀਓ USA ਇਸ ਸਨਮਾਨ ਦੇ ਲਈ ਇਹ ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਦੇ ਨਾਲ ਯੂਬਾ ਸਿਟੀ ਦੇ ਨਾਲ
ਤੁਹਾਡਾ ਸਾਰਿਆਂ ਦਾ ਵੀ ਇਹ ਧੰਨਵਾਦ ਕਰਦਾ ਹੈ ਤੇ ਤੁਹਾਨੂੰ ਸਭ ਨੂੰ ਇਹ ਭਰੋਸਾ ਦਿਵਾਉਂਦਾ ਹੈ ਕਿ ਪੰਜਾਬੀ ਰੇਡੀਓ USA ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬੀਅਤ ਦੇ ਨਾਲ, ਕੌਮ ਦੇ ਨਾਲ, ਪੰਥ ਦੇ ਨਾਲ ਜੁੜੇ ਮਸਲਿਆਂ ਦੇ ਉੱਤੇ ਹਮੇਸ਼ਾ ਇਸੇ ਤਰ੍ਹਾਂ ਸਟੀਕ ਵਿਸ਼ਲੇਸ਼ਣ ਤੇ ਹਮੇਸ਼ਾ ਦੀ ਤਰ੍ਹਾਂ ਭਾਰਤੀ ਹਕੂਮਤਾਂ, ਚਾਹੇ ਉਹ ਇੱਥੋਂ ਦੀਆਂ ਹਕੂਮਤਾਂ ਹੋਣ, ਉਹਨਾਂ ਦੇ ਜਬਰ ਜਨਾਹ ਨੂੰ ਹਿੱਕ ਠੋਕ ਕੇ ਉਹਨਾਂ ਦੀ ਨਿੰਦਿਆ ਕਰੇਗਾ ਤੇ ਹਰ ਉਹ ਮਸਲੇ ਤੇ ਲੋਕਾਂ ਨੂੰ, ਭਾਈਚਾਰੇ ਨੂੰ ਐਜੂਕੇਟ ਕਰੇਗਾ ਜਿਸ ਮਸਲੇ ਦੇ ਲਈ ਅਸੀਂ ਅਮਰੀਕਾ ਦੇ ਵਿੱਚ ਬੈਠੇ ਹਾਂ ਜਾਂ ਅਸੀਂ ਅਮਰੀਕਾ ਦੇ ਵਿੱਚ ਜਿਨ੍ਹਾਂ ਮਸਲਿਆਂ ਨੂੰ ਸਾਨੂੰ ਪਹਿਲ ਦੇ ਆਧਾਰ ਤੇ ਜਾਣਨਾ ਚਾਹੀਦਾ, ਵਾਚਣਾ ਚਾਹੀਦਾ ਤੇ ਉਹਨਾਂ ਦਾ ਵਿਸ਼ਲੇਸ਼ਣ ਤੁਹਾਡੇ ਤੱਕ ਪਹੁੰਚਦਾ ਕਰਦਾ ਰਹੇਗਾ।